ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਜੋ ਅੱਜ ਵਾਲਾ ਇਹ ਵਾਲਾ ਐਂਡ ਵਾਲਾ ਸੈਗਮੈਂਟ ਹੈ ਉਸ ਵਿੱਚ ਆਪਾਂ ਜੋ ਈਮੇਲਸ ਨੇ ਉਹ ਸ਼ੇਅਰ ਕਰਾਂਗੇ ਔਰ ਨਾਲ ਹੀ ਜੋ ਅੱਜ ਦਾ ਵਿਚਾਰ ਹੈ ਉਹ ਸ਼ੇਅਰ ਕੀਤਾ ਜਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਕੋਲ ਈਮੇਲ ਹੈ ਉਸ ਤੋਂ ਬਾਅਦ ਮੈਂ ਲੈਂਦੀ ਹਾਂ। ਦੇਖੋ ਇਸ 3-4 ਦਿਨ ਦੀ ਗੈਰ ਹਾਜ਼ਰੀ 'ਚ ਈਮੇਲਸ ਵੀ ਜਿਹੜਾ ਉਹ ਥੱਬਾ ਵੱਡਾ ਹੋ ਗਿਆ ਜੀ। ਅਸੀਂ ਇਸ ਨੂੰ ਥੋੜਾ ਜਿਹਾ ਹਲਕਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ। ਸਾਨੂੰ ਇੱਕ ਲਿਖਤ ਉਮਰ ਦਾਊਦ ਜੀ ਦੀ ਆਈ ਹੈ ਔਰ ਅਸੀਂ ਉਹ ਸ਼ੇਅਰ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਅਸਲਾਮ ਅਲੈਕੁਮ ਦੇ ਨਾਲ ਸ਼ੁਰੂਆਤ ਕੀਤੀ। ਜੀ। My name is Umar Dawood. I live in Pakistan and have been watching your program for the past year. I want to tell you that your program is very good and very positive. I wish there were such programs in Pakistan, but mostly they are busy in local politics. बहुत शुक्रिया दाऊद साहब जी। ਤੁਸੀਂ ਬੜੇ ਤਾਰੀਫ ਦੇ ਲਫ਼ਜ਼ ਕਹੇ ਨੇ। ਉਹਨਾਂ ਦਾ ਕਹਿਣਾ ਕਿ ਵੀ ਕਾਸ਼ ਪਾਕਿਸਤਾਨ 'ਚ ਵੀ ਇਸ ਕਿਸਮ ਦੇ ਪ੍ਰੋਗਰਾਮ ਹੁੰਦੇ ਔਰ ਬਹੁਤੇ ਜਿਹੜੇ ਨੇ ਉੱਥੇ ਉਹ ਲੋਕਲ ਸਿਆਸਤ ਦੇ ਵਿੱਚ ਹੀ ਰੁੱਝੇ ਹੋਏ ਨੇ। ਔਰ ਮੈਂ ਦੇਖ ਰਿਹਾ ਸੀ ਅੱਜ ਕੱਲ੍ਹ 'ਚ ਵੀ ਕਿ ਬਜਾਏ ਦੁਨੀਆ 'ਚ ਕਸ਼ਮੀਰ ਦੇ ਮੁੱਦੇ 'ਤੇ ਕੀ ਚੱਲ ਰਿਹਾ ਹੈ, ਬਹੁਤਾ ਜ਼ੋਰ ਇਹ ਹੈ ਕਿ ਵੀ ਜਿਹੜੇ ਮੌਲਾਨਾ ਫਜ਼ਲੁਰ ਰਹਿਮਾਨ ਉਹ ਮਾਰਚ ਕਰ ਰਹੇ ਨੇ ਸਿੰਧ ਤੋਂ ਇਸਲਾਮਾਬਾਦ ਤੱਕ। ਲੌਂਗ ਮਾਰਚ ਹੋਏਗਾ ਨਹੀਂ ਹੋਏਗਾ, ਸਰਕਾਰ ਉਹਨੂੰ ਰੋਕ ਰਹੀ ਹੈ ਨਹੀਂ ਰੋਕੇਗੀ, ਕੀ ਕਰਨਾ ਚਾਹੀਦਾ। ਸੋ ਮੈਨੂੰ ਕਈ ਵਾਰ ਇਹ ਵੀ ਲੱਗਣ ਲੱਗ ਜਾਂਦਾ ਹੈ ਤਾਂ ਅਫਸੋਸ ਹੈ ਕਈ ਵਾਰੀ ਜਦੋਂ ਬਗਦਾਦ ਦੀ ਸਿਵਲਾਈਜੇਸ਼ਨ ਦੀ ਡਿਸਟਰਕਸ਼ਨ ਦੀ ਗੱਲ ਹੁੰਦੀ ਹੈ ਕਿ ਚੰਗੇਜ਼ ਖਾਨ ਔਰ ਦੂਸਰਾ ਬਰੂਆਂ ਤੇ ਆਇਆ ਹੋਇਆ ਜਾਂ ਉਸ ਕਿਸਮ ਦੇ ਹਮਲਾਵਰ ਤੇ ਉਹਨਾਂ ਦੇ ਜਿਹੜੇ ਰਿਲੀਜੀਅਸ ਸਕਾਲਰ ਸੀ ਉਹ ਇਹੀ ਡਿਬੇਟ ਕਰ ਰਹੇ ਸੀ ਕਿ ਕਊਆ ਜਿਹੜਾ ਹੈ ਉਹ ਹਲਾਲ ਹੈ ਕਿ ਹਰਾਮ ਹੈ। ਸੋ ਮੈਂ ਸਮਝਦਾ ਵੀ ਜਿੰਨਾ ਵੱਡਾ ਇਸ ਵੇਲੇ ਦੁਸ਼ਮਣ ਭਾਰਤੀ ਹਿੰਦੂਤਵਾ, ਉਹਨਾਂ ਦੇ ਹੱਥ ਪਾਵਰ ਜਿਸ ਨਫ਼ਰਤ ਨਾਲ ਭਰੇ ਹੋਏ ਜਿਸ ਰਸਤੇ ਤੇ ਉਹ ਤੁਰੇ ਹੋਏ ਨੇ, ਇਸ ਵੇਲੇ ਤਾਂ ਪਾਕਿਸਤਾਨ ਦੇ ਟੇਬਲ ਦੇ ਉੱਤੇ ਹੋਰ ਕੋਈ ਇਸ਼ੂ ਹੋਣਾ ਹੀ ਨਹੀਂ ਚਾਹੀਦਾ ਔਰ ਇਸ ਦੇ ਉੱਤੇ ਫੋਕਸ ਹੁੰਦਾ ਔਰ ਆਪਣੀ ਇਕਨੋਮੀ ਦੇ ਮੁੱਦੇ ਦੇ ਉੱਤੇ। ਲੇਕਿਨ ਇਹ ਮੰਦਭਾਗੀ ਗੱਲ ਹੈ ਵੀ ਜਿੱਥੇ ਜੇ ਅਸੀਂ ਕਹਿੰਦੇ ਕਿ ਜੀ 80 ਲੱਖ ਕਸ਼ਮੀਰੀਆਂ ਦੇ ਦਰਦ ਨੂੰ ਦੁਨੀਆ ਕਿਉਂ ਨਹੀਂ ਦੇਖ ਰਹੀ, ਫਿਰ ਘੱਟੋ ਘੱਟ ਇਹ ਲੋਕ ਜ਼ਰੂਰ ਦੇਖਣ ਕਿ ਤੁਸੀਂ ਤਾਂ ਦਾਅਵੇਦਾਰ ਵੀ ਹੋ ਕਸ਼ਮੀਰ ਦੇ, ਹਮ ਮਜ਼ਹਬ ਵੀ ਹੋ ਔਰ ਇਸ ਮੁੱਦੇ ਦੇ ਉੱਤੇ ਸੋਲੀਡੈਰਿਟੀ ਔਰ ਦੂਸਰਾ ਵੀ ਸ਼ੋਅ ਕਰਦੇ ਹੋ, ਪਰ ਇਹ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਸੋਲੀਡੈਰਿਟੀ ਤਾਂ ਨਹੀਂ ਹੈ। ਸੋ ਫਿਰ ਉਹਨਾਂ ਨੇ ਲਿਖਿਆ, ਫਸਟ ਆਫ ਆਲ ਆਈਡ ਲਾਈਕ ਟੂ ਥੈਂਕ ਯੂ that the Kashmir issue you raised in your program is commendable and the pain that a human can feel can be seen in you, especially at a time when the whole world seems to stand with India because of its economic interests. Even our own Muslim countries are ignoring this. Our Sikh brothers and sisters are raising this issue at every platform in which they can. दाऊद साहब जिवें मैं अक्सर इस दे उत्ते कहा ये कोई एहसान नहीं है, ये साडा फर्ज है। पर फिर भी तुहाडा शुक्रिया कि तुसीं सिख कौम नूं जिहड़ा ओह हा दा नारा मारना है उस दे लई तुसीं तारीफ ते लफ्ज़ कहे ने। I am a peaceful Pakistani and want peace, but I think we will have to fight a war with India over Kashmir because Indians will not stop here. They'll try to come to Azad Kashmir and Gilgit-Baltistan, which they have expressed. This has become the thinking in Pakistan and we were seeing war clouds. Because there is not any other solution which solves this crime, this crisis, the genocide that India did in 1984 with the Sikh nation is now going to be carried out in Kashmir and no one is going to ask India. उन्होंने कहा जी भी जंग के बदल मंडरा रहे हैं और असी ये देख रहे हैं कि जंग वाली सिचुएशन बन रही है और इंडिया की जी नीयत है वो कल्ले कश्मीर नहीं आज़ाद कश्मीर और गिलगित बाल्टिस्तान के उत्ते भी वो कब्जा करने की चाहना रखते हैं। और ये इस सारे दे विच उन्होंने ईवन सिखां का हवाला दिता कि जिवें 1984 च सिखां की नस्लकुशी हुई इवें ही कश्मीर दे विच हो रहा है। दाऊद साहब तुसीं बिल्कुल ठीक फरमाया और असीं ये समझते हैं फिर भी जिवें इमरान खान साहब ने UN ਪ੍ਰੈਜੈਂਟੇਸ਼ਨ ਦੇ ਵਿੱਚ ਇਹ ਗੱਲ ਕਿ ਭਾਈ ਤੁਹਾਡੀ ਕਚਹਿਰੀ 'ਚ ਹੈ। ਸੋ ਮੈਂ ਸਮਝਦਾ ਹਾਂ ਵੀ ਕੋਈ ਵੀ ਪਾਰਟ ਜਿਹੜਾ ਹੈ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਭਾਰਤੀ ਹਿੰਦੂ ਤਵੀਆਂ ਦੀ ਨੀਅਤ ਹੈ ਉਹ ਅਲਟੀਮੇਟਲੀ ਜੰਗ ਦੇ ਵੱਲ ਹੀ ਇਸ਼ਾਰਾ ਕਰ ਰਹੀ ਹੈ। ਪਰ ਫਿਰ ਵੀ ਜਿੱਥੋਂ ਤੱਕ ਹੋ ਸਕੇ ਜ਼ਾਬਤਾ ਰੱਖਣਾ ਔਰ ਤਾਂ ਕਿ ਕੱਲ੍ਹ ਨੂੰ ਤੁਸੀਂ ਫਿਊਚਰ ਦੀਆਂ ਜਨਰੇਸ਼ਨਸ ਨੂੰ ਵੀ ਇਹ ਜਸਟੀਫਾਈ ਹੋਏ कि भाई तुसी हर हीला वरत्या अखीर इस तो बिना कोई चारा नहीं सी। एट लास्ट आई थिंक माई सिख ब्रदर्स एंड सिस्टर्स, एट लास्ट आई थैंक
my Sikh brothers and sisters, again, if Pakistanis, Sikhs and Kashmiris unite, then they can fight better, because our enemy is the same. Inshallah, Kashmir will be free in our lives, and also I am seeing a Khalistan state, and I believe both Kashmiris and Sikhs will achieve their goal very soon. Dr. Sahib, your personality is amazing, and take care of yourself. So Say nice. greetings to Neelam Kaur sister, and may Allah give you both a long life. Thank you so ਬਹੁਤ much. ਬਹੁਤ ਸ਼ੁਕਰੀਆ ਉਮਰ ਦਾਊਦ ਜੀ, ਤੁਹਾਡੇ ਹਰ ਲਫ਼ਜ਼ ਚੋਂ ਪਿਆਰ ਝਲਕਦਾ ਹੈ, ਬਿਲਕੁਲ ਆਪਣਤ ਝਲਕਦੀ ਹੈ, ਔਰ ਸੱਚਮੁੱਚ ਇਹੀ ਸਾਡਾ ਸਰਮਾਇਆ ਹੈ ਜੀ। ਜਿਸ ਦੇ ਉੱਤੇ ਸਾਨੂੰ ਫਖਰ ਵੀ ਹੈ। ਜੀ ਹੁਣ ਮੈਂ ਪੜ੍ਹਦੀ ਹਾਂ ਈਮੇਲ। ਸਾਡੇ ਕੋਲ ਅੰਤਰਰਾਸ਼ਟਰੀ ਸਿੱਖ ਮੀਡੀਆ ਹਾਊਸ ਤੋਂ ਆਈ ਹੈ। ਬਲਜੀਤ ਸਿੰਘ ਲਿਖਦੇ ਨੇ, ਬਲਤੇਜ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਸੀਂ ਬਲਤੇਜ ਸਿੰਘ? ਬਲਤੇਜ ਸਿੰਘ, ਪੰਜਾਬ ਮਹਾਂ ਪੰਜਾਬ ਹੈ ਹਾਂਜੀ, ਥੱਲੇ ਮਾਂ ਪੰਜਾਬ ਲਿਖਿਆ ਉਹਨਾਂ ਨੇ। ਸੋ ਲਿਖਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਮੇਰੀ ਪਿਛਲੀ ਈਮੇਲ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ, ਉਹਦੇ ਵਾਸਤੇ ਕੋਟਾਨ ਧੰਨਵਾਦ। ਡਾਕਟਰ ਸਾਹਿਬ ਮੇਰੀ ਅੱਜ ਦੀ ਈਮੇਲ ਸਿੱਖਾਂ ਅਤੇ ਪੰਜਾਬ ਦੇ ਮਾਮਲੇ ਵਿੱਚ ਹੈ, ਜੋ ਕਿ ਸਾਡੇ ਆਉਣ ਵਾਲੇ ਸਮੇਂ ਨੂੰ ਸਿੱਧੇ ਰੂਪ ਵਿੱਚ ਪ੍ਰਭਾਵਿਤ ਕਰੇਗਾ। ਗੱਲ ਇਹ ਹੈ ਕਿ ਦੁਨੀਆ ਦੀਆਂ ਜਿੰਨੀਆਂ ਵੀ ਰਾਜ ਭਾਗ ਵਾਲੀਆਂ ਕੌਮਾਂ ਜਾਂ ਦੇਸ਼ ਨੇ, ਉਹਨਾਂ ਨੇ ਆਪਣੇ ਵਾਸਤੇ ਅੰਤਰਰਾਸ਼ਟਰੀ ਮੀਡੀਆ ਹਾਊਸ ਬਣਾ ਲਏ ਨੇ, ਤੇ ਉਸ ਦੇ ਰਾਹੀਂ ਉਹ ਕੌਮਾਂ ਆਪਣੇ ਬਾਰੇ ਨੈਰੇਟਿਵ ਦੁਨੀਆ ਨੂੰ ਦੇਣ ਦਾ ਕੰਮ ਕਰ ਰਹੀਆਂ ਹਨ, ਚਾਹੇ ਉਹ ਈਸਾਈ ਹੋਣ, ਯਹੂਦੀ ਹੋਣ, ਮੁਸਲਮਾਨ ਹੋਣ ਜਾਂ ਫਿਰ ਹਿੰਦੂ ਹੋਣ। ਇਹਨਾਂ ਸਾਰੀਆਂ ਕੌਮਾਂ ਨੇ ਬਹੁਤ ਹੀ ਵੱਡੇ ਲੈਵਲ ਤੇ ਇਸ ਖੇਤਰ ਵਿੱਚ ਇਨਵੈਸਟ ਕੀਤਾ ਹੈ, ਪਰ ਸਿੱਖਾਂ ਦੇ ਮਾਮਲੇ ਵਿੱਚ ਇਸ ਦੀ ਬਹੁਤ ਕਮੀ ਰੜਕਦੀ ਹੈ। ਮੈਂ ਇੱਥੇ ਇਹ ਕਹਿਣਾ ਜ਼ਰੂਰੀ ਸਮਝਦਾ ਹਾਂ ਕਿ TV 84 ਪੰਜਾਬ ਜਾਂ ਸਿੱਖ ਡਾਇਸਪੋਰਾ ਵਾਸਤੇ ਇਹ ਫਰਜ਼ ਬਹੁਤ ਬਾਖੂਬੀ ਨਿਭਾ ਰਿਹਾ ਹੈ, ਪਰ ਇਸ ਦਾ ਪ੍ਰਸਾਰਣ ਪੰਜਾਬ ਵਿੱਚ ਨਾ ਹੋਣ ਕਰਕੇ ਸਿੱਖ ਜੋ ਕਿ ਸਿਆਸਤ ਦੇ ਲੁਕਵੇਂ ਭੇਤ ਨਹੀਂ ਸਮਝ ਪਾਉਂਦੇ। ਮੇਰਾ ਮੰਨਣਾ ਹੈ ਕਿ ਸਿੱਖਾਂ ਨੂੰ ਇੱਕ ਅਜਿਹਾ ਅੰਤਰਰਾਸ਼ਟਰੀ ਮੀਡੀਆ ਹਾਊਸ ਸੈੱਟ ਕਰਨਾ ਚਾਹੀਦਾ ਹੈ ਜੋ ਕਿ ਵਿਦੇਸ਼ੀ ਭਾਸ਼ਾਵਾਂ ਵਿੱਚ ਸਿੱਖਾਂ ਦੀ ਗੱਲ ਦੁਨੀਆ ਸਾਹਮਣੇ ਰੱਖ ਸਕੇ। ਹੋ ਸਕੇ ਤਾਂ TV 84 ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਕੋਈ ਅਜਿਹੀ ਕੂਟਨੀਤੀ ਵਰਤਣੀ ਚਾਹੀਦੀ ਹੈ ਜਿਸ ਨਾਲ ਭਾਰਤੀ ਸਟੇਟ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਅਸੀਂ ਪੰਜਾਬ ਵਿੱਚ ਆਪਣੀ ਗੱਲ ਪਹੁੰਚਾ ਸਕੀਏ ਤੇ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ। ਧੰਨਵਾਦ। ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਭਾਈ ਸਾਹਿਬ ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਡੀ ਸੋਚ ਨੂੰ ਵੀ ਸੈਲੂਟ ਕਿ ਤੁਸੀਂ ਬਹੁਤ ਪਤੇ ਦੀ ਗੱਲ ਕੀਤੀ ਜੀ, ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੀ ਲੜਾਈ ਮੀਡੀਆ ਦੇ ਵਿੱਚ ਹੀ ਲੜੀ ਜਾਂਦੀ ਹੈ, ਔਰ ਉਹਦੇ 'ਚ ਹੀ ਜਿੱਤੀ ਹਾਰੀ ਜਾਂਦੀ ਹੈ। ਜੀ, ਨੋ ਡਾਊਟ। ਜੇ ਪਾਕਿਸਤਾਨ ਦੀ ਹਕੂਮਤ ਨੇ ਜਾਂ ਇਮਰਾਨ ਖਾਨ ਸਾਹਿਬ ਨੇ ਇਹ ਐਲਾਨ ਕੀਤਾ ਹੈ, ਜਿੱਥੇ ਉਹਨਾਂ ਦੀ UN ਸਪੀਚ ਦੇ 4 ਜਿਹੜੇ ਨੇ ਜੇ ਉਹਨੂੰ ਸੈਗਮੈਂਟ ਕਹਿਣਾ ਹੋਏ ਤੇ ਇੱਕ ਇਸਲਾਮੋਫੋਬੀਆ ਸੀ ਕਿ ਕਿਵੇਂ ਵੈਸਟਰਨ ਵਰਲਡ ਦੇ ਵਿੱਚ ਖਾਸ ਤੌਰ ਤੇ ਇਸਲਾਮ ਦੇ ਖਿਲਾਫ ਨਫ਼ਰਤ ਜਾਂ ਇਸਲਾਮ ਦੀ ਮਿਸ ਰਿਪਰੈਜ਼ੈਂਟੇਸ਼ਨ ਹੈ, ਔਰ ਉਹਦੇ 'ਚ ਉਹਨਾਂ ਨੇ ਆਪਣੇ ਲੋਕਾਂ ਨੂੰ ਵੀ ਦੋਸ਼ ਦਿੱਤਾ ਕਿ ਭਾਈ ਅਸੀਂ ਸੱਚਾ ਇਸਲਾਮ ਕੀ ਹੈ ਇਹ ਦੁਨੀਆ ਨੂੰ ਦੱਸ ਨਹੀਂ ਸਕੇ। ਇਸ 'ਚੋਂ ਜਿਹੜਾ ਜੇ ਐਕਟਿਵਿਜ਼ਮ ਕਹਿਣਾ ਹੋਏ ਤਾਂ ਪਹਿਲਾ ਆਬਜ਼ਰਵੇਸ਼ਨ ਹੈ, ਔਰ ਐਕਟਿਵਿਜ਼ਮ ਸੀ ਕਿ ਪਾਕਿਸਤਾਨ, ਮਲੇਸ਼ੀਆ ਔਰ ਟਰਕੀ ਇਹ ਇੱਕ ਸਾਂਝਾ ਇੰਗਲਿਸ਼ ਚੈਨਲ TV ਦੇ ਵਿੱਚ TV ਦਾ ਜਿਹੜਾ ਹੈ ਉਹ ਸ਼ੁਰੂ ਕਰ ਰਹੇ ਨੇ TV ਚੈਨਲ, ਜਿਸ ਦੇ ਵਿੱਚ ਟਰੂ ਇਸਲਾਮ ਕੀ ਹੈ, ਇਸਲਾਮ ਕਿਵੇਂ ਖੁਦਾਈ ਖਿਦਮਤਗਾਰੀ, ਇਨਸਾਨ ਖਲਕਤ, ਉਸ ਦੀ ਸੇਵਾ ਔਰ ਪਿਆਰ ਦਾ ਮੈਸੇਜ ਹੈ ਦਿੰਦਾ ਹੈ, ਔਰ ਇਸਲਾਮ ਦਾ ਮਤਲਬ ਹੀ ਰਿਲੀਜਨ ਆਫ ਪੀਸ ਹੈ, ਅਮਨ ਹੈ। ਇਹ ਉਸ ਰਾਹੀਂ ਉਹ ਅੰਗਰੇਜ਼ੀ 'ਚ ਜਿਹੜਾ ਉਸ ਚੈਨਲ ਰਾਹੀਂ ਦੱਸਣਾ ਚਾਹੁੰਦੇ ਨੇ। ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਤੁਸੀਂ ਜੇ ਆਮ ਕੇਬਲ ਦੇ ਉੱਤੇ ਵੀ ਜਾਓ ਤੇ ਦਰਜਨਾਂ ਚੈਨਲ ਜਿੱਥੇ ਸਾਰਾ ਦਿਨ ਇਹਨਾਂ ਦੇ ਟੈਲੀਵੈਂਜਲਿਸਟ ਬੈਠੇ ਹੁੰਦੇ ਨੇ, ਈਸਾਈ ਮਜ਼ਹਬ ਔਰ ਕੀ ਹੈ ਕੀ ਨਹੀਂ ਹੈ ਉਹਨਾਂ ਦਾ, ਯਹੂਦੀਆਂ ਦਾ ਤਾਂ ਕਹਿਣਾ ਹੀ ਕੀ ਹੈ, ਉਹਨਾਂ ਨੇ ਤਾਂ ਦੁਨੀਆ ਦਾ ਵੈਸੇ ਹੀ ਸਾਰਾ ਮੀਡੀਆ ਉਹ ਉਹਨਾਂ ਦੇ ਕੰਟਰੋਲ 'ਚ ਹੀ ਹੈ। ਉਹ ਖੱਬਿਓਂ ਹੋਏ ਸੱਜਿਓਂ ਹੋਏ ਹਰ ਪਾਸੇ ਉਹ ਸਾਲ ਦੇ ਵਿੱਚ ਕਈ ਵਾਰ ਉਹ ਫਿਲਮਾਂ ਲਿਆਣਗੇ, ਸ਼ਿੰਡਲਰਸ ਲਿਸਟ ਹੈ, ਹੋਲੋਕਾਸਟ ਦੇ ਉੱਤੇ ਨੇ, ਜਿਹਦੇ 'ਚ ਕਿ ਜੋ ਕੁਛ ਜਿਹੜਾ 70-80 ਸਾਲ ਪਹਿਲਾਂ ਹੋਇਆ ਉਹਦਾ ਰਿਮਾਈਂਡਰ, ਔਰ ਆਪਣੇ ਮਜ਼ਹਬ ਦੇ ਮਾਮਲੇ 'ਚ ਵੀ ਉਹਨਾਂ ਨੇ, ਔਰ ਕਿਵੇਂ ਇਜ਼ਰਾਈਲ ਸਟੇਟ ਖੁਦ ਫਲਸਤੀਨੀਆਂ ਨਾਲ ਕੀ ਕਰਦੀ ਹੈ, ਕਿਵੇਂ ਉਹ ਖਬਰਾਂ ਗਾਇਬ ਹੁੰਦੀਆਂ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਥੋੜੀ ਬਹੁਤ ਪੀੜ ਜਿਹੜੀ ਇਸਲਾਮ ਦੇ ਨਾਲ ਸੰਬੰਧਿਤ ਮੁਲਕਾਂ 'ਚ ਲੋਕਾਂ ਦੀ ਅਲ ਜਜ਼ੀਰਾ ਨੇ ਬਹੁਤ ਵੱਡਾ ਕੰਮ ਕੀਤਾ, ਔਰ ਕਈ ਵਾਰ ਉਹਦੀ ਇੰਨੀ ਸਕਸੈਸ ਹੈ
ਕਿ ਈਵਨ CNN ਜਾਂ ਦੂਸਰੇ ਇੰਟਰਨੈਸ਼ਨਲ ਨੈਟਵਰਕ ਵੀ ਉਹਨਾਂ ਤੋਂ ਸਟੋਰੀ ਉਧਾਰੀ ਲੈਂਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਸ ਮਾਮਲੇ 'ਚ ਬਹੁਤ ਪਛੜੇ ਹਾਂ, ਰਾਦਰ ਫੇਲ ਹੋਏ ਹਾਂ। ਔਰ ਇਹੀ ਕਾਰਨ ਹੈ ਕਿ ਜੂਨ 84 ਤੋਂ 95 ਤੱਕ ਪਹੁੰਚਦੇ ਆ ਇੱਕ ਸਾਡੀ ਜਨਰੇਸ਼ਨ ਮਾਰ ਮੁਕਾਈ, ਸਾਡੇ ਸਭ ਤੋਂ ਪਵਿੱਤਰ ਦਰਬਾਰ ਸਾਹਿਬ ਦੇ ਉੱਤੇ ਫੌਜ ਹਮਲਾਵਰ ਹੋਈ, ਕਿਵੇਂ ਪੰਜਾਬ 'ਚ ਡਰੱਗਸ ਲਿਆਂਦੀਆਂ ਗਈਆਂ, ਕਿਵੇਂ ਹਜ਼ਾਰਾਂ ਜਿਹੜੀਆਂ ਨੇ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ। ਔਰ ਅੱਜ ਵੀ ਕਿਵੇਂ ਸਿੱਖਾਂ ਦੇ ਖਿਲਾਫ, ਡਾਇਸਪੋਰਾ ਸਿੱਖਾਂ ਦੇ ਖਿਲਾਫ ਸਾਡੀ ਜਿਹੜੀ ਪੀਸਫੁਲ ਤਹਿਰੀਕਾਂ ਨੇ, ਹੁਣ ਰੈਫਰੈਂਡਮ 2020 ਵੈਲ ਵਿਦਨ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਹੈ, ਉਹਨੂੰ ਵੀ ਕਿਵੇਂ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਜਾ ਰਿਹਾ। ਉਹਨਾਂ ਦਾ ਮੀਡੀਆ ਕੋਈ ਵੀ, ਜੇ ਜਗਮੀਤ ਸਿੰਘ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ ਹੈ ਜਾਂ ਕਸ਼ਮੀਰੀਆਂ ਦੇ ਹੱਕਾਂ ਦੀ ਗੱਲ ਕਰਦਾ ਹੈ, ਤੇ ਉਹਨੂੰ ਵੀ ਦਹਿਸ਼ਤਗਰਦ ਬਣਾਇਆ ਹੁੰਦਾ ਹੈ। ਤੇ ਜਿਹੜੇ ਤੁਹਾਡੇ ਇੱਥੇ ਲੱਖਾਂ ਦੇ ਇਕੱਠ ਹੁੰਦੇ ਨੇ, ਉਹਨਾਂ ਦੀ ਖਬਰ ਗਾਇਬ ਹੁੰਦੀ ਆ। ਈਵਨ ਹਿਊਸਟਨ 'ਚ ਸੰਦੀਪ ਸਿੰਘ ਧਾਲੀਵਾਲ ਨੂੰ ਸਾਰਾ ਅਮਰੀਕਾ ਸੈਲੂਟ ਕਰ ਰਿਹਾ ਸੀ, CNN, ਫੌਕਸ ਨਿਊਜ਼, MSNBC, ਸਾਰਿਆਂ ਦੇ ਜਿਹੜੇ ਤੁਸੀਂ ਭਾਰਤੀ ਮੀਡੀਆ 'ਚ ਬਾਰਿੰਗ PTI ਦੀਆਂ ਇੱਕ ਦੋ ਸਟੋਰੀਜ਼ ਦੇ ਜਿਹੜੇ 4 ਘੰਟੇ ਇੱਥੇ ਰੌਡੀ ਮੌਡੀ ਤੇ ਚੀਕਾਂ ਮਾਰ ਕੇ ਜਿਨ੍ਹਾਂ ਨੇ ਗਲਾ ਬਿਠਾ ਲਿਆ ਸੀ ਪੱਤਰਕਾਰ, ਉਹੀ ਹਿਊਸਟਨ 10 ਦਿਨ ਬਾਅਦ ਇੱਕ ਟ੍ਰੈਜੇਡੀ। ਇੱਕ ਪਾਸੇ ਤੁਸੀਂ ਕਹੀ ਜਾਓ ਜੀ ਸਿੱਖ ਸਾਡੇ ਨੇ, ਜੇ ਤੁਹਾਡੇ ਹੁੰਦੇ ਤਾਂ ਤੁਹਾਡੇ ਸਾਰੇ ਚੈਨਲ ਜਿਵੇਂ ਰੌਡੀ ਮੌਡੀ ਦਾ ਉੱਥੇ ਜਿਹੜਾ ਉਹ ਰੌਲਾ ਪਾ ਰਹੇ ਸੀ, ਉਹ ਉੱਥੇ ਉਹਨੂੰ ਕਵਰ ਕਰ ਰਹੇ ਹੁੰਦੇ, ਪਰ ਤੁਹਾਨੂੰ ਉਹ ਕਿਤੇ ਖਬਰ ਹੀ ਨਹੀਂ ਨਜ਼ਰ ਆਉਂਦੀ। ਸੋ ਇਹਨਾਂ ਨੇ ਠੀਕ ਕਿਹਾ ਵੀਰ ਜੀ ਨੇ ਕਿ ਇੰਟਰਨੈਸ਼ਨਲ ਮੀਡੀਆ ਹਾਊਸ ਦੀ ਲੋੜ ਹੈ, ਪਰ ਅਖੀਰ ਗੱਲ ਉੱਥੇ ਕਾਂਦੀ ਹੈ ਕਿ ਸੋਰਸ ਕਿੱਥੇ ਨੇ, ਸਾਧਨ ਕਿੱਥੇ ਨੇ। ਉਹਨਾਂ ਨੇ TV 84 ਦੀ ਤਾਰੀਫ 'ਚ ਲਫ਼ਜ਼ ਕਹੇ ਨੇ, ਖੁਦ ਵੀ ਉਹ ਜਿਹੜੇ ਨੇ ਕਾਫੀ ਸਿਆਣੇ ਗੁਰਸਿੱਖ ਵੀਰ ਲੱਗਦੇ ਨੇ, ਉਹਨਾਂ ਦੀ ਇਹ ਦੂਸਰੀ ਲਿਖਤ ਹੈ ਔਰ ਸਾਨੂੰ ਫਖਰ ਹੈ ਕਿ ਅਸੀਂ ਉਹ ਸਾਨੂੰ ਲਿਖਦੇ ਨੇ। ਪਰ ਗੱਲ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ ਕਿ ਸਾਧਨਾਂ ਤੋਂ ਬਿਨਾਂ TV 84 ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਭਾਈ ਅਸੀਂ ਕਿਸ ਹਾਲਤ 'ਚ ਹੈ, ਪਰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਈ ਜੇ ਸਾਨੂੰ ਬਣਦੀ ਮਦਦ ਨਾ ਮਿਲੀ, ਠੀਕ ਹੈ, ਇਹ ਸਾਡਾ ਰਿਜ਼ੋਲਵ ਤਾਂ ਰਹੇਗਾ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਜਿਵੇਂ ਸੰਤ ਪਿੰਡਾਂ ਵਾਲਿਆਂ ਨੇ ਸੈੱਟ ਕਰ ਦਿੱਤਾ ਹੈ ਪਾਰਟ। ਔਰ ਸਿੱਖ ਦੇ ਜ਼ਿੰਮੇ ਤਾਂ ਗੁਰੂ ਨਹੀਂ, ਅਤ ਹੀ ਰਣ ਮੈਂ ਤਬ ਜੂਝ ਮਰੋ ਤੇ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਫੇਥ ਦੇ ਨਾਲ ਵੀ ਅਸੀਂ ਜਿੱਤਣਾ। ਪਰ ਇਨ ਦਾ ਐਂਡ ਪੈਸੇ ਦਾ ਮੁਕਾਬਲਾ ਪੈਸਾ ਹੀ ਕਰਦਾ। ਜੇ ਇੱਕ ਸਾਡੇ ਕੋਲ ਇੱਕ ਛੋਟੇ ਜਿਹੇ ਅਦਾਰੇ ਦੇ ਨਾਲ ਅਸੀਂ ਘੱਟੋ ਘੱਟ ਉਹਨਾਂ ਦੇ ਵੱਡੇ ਈਗੋ ਬੈਲੂਨ ਦੇ ਵਿੱਚ ਪੰਚਰ ਕਰਦੇ ਹਾਂ, ਤੇ ਜੇ ਸਾਧਨ ਹੋਣ। ਹਾਂ, ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਵੀ ਪੰਜਾਬ ਤੱਕ ਕਿਵੇਂ ਪਹੁੰਚ ਹੋਏ। ਦੇਖੋ ਤੁਹਾਡੇ ਜਿਹੜੇ ਉੱਥੋਂ ਕੋਈ ਵੀ ਥਰੂ ਸੈਟੇਲਾਈਟ ਚੈਨਲ ਨੇ, ਉਹਨਾਂ 'ਚ ਸਾਨੂੰ ਉਹਨਾਂ ਨੇ ਵਰਡ ਨਹੀਂ ਦੇਣਾ। ਸੋਸ਼ਲ ਮੀਡੀਆ ਜ਼ਰੂਰ ਇੱਕ ਸਾਧਨ ਹੈ, ਉਹਦੇ 'ਚ ਵੀ ਉਹ ਉਹਨੂੰ ਬਲੌਕ ਕਰਦੇ ਨੇ। ਸੋ ਕੱਲ ਨੂੰ ਹੋ ਸਕਦਾ ਹੈ ਪਾਕਿਸਤਾਨ ਜੇ ਬਿਲਕੁਲ ਇਸ ਅਹਿਮੀਅਤ ਨੂੰ ਸਿੱਖ ਫੈਕਟਰ ਦੀ ਅਜੇ ਤੱਕ ਤਾਂ ਥੋੜਾ ਸਮਝਣਾ ਸ਼ੁਰੂ ਕੀਤਾ ਹੈ, ਕਰਤਾਰਪੁਰ ਕੋਰੀਡੋਰ ਉਹਦੀ ਬਿਗਨਿੰਗ ਹੈ। ਜੇ ਕੋਈ ਐਸਾ ਮੌਕਾ ਬਣਿਆ ਕਿ ਪਾਕਿਸਤਾਨ ਦੇ ਵਿੱਚ ਸਾਡਾ ਸੈਟੇਲਾਈਟ ਚੈਨਲ ਲਾਂਚ ਹੁੰਦਾ ਹੈ, ਉਸ ਨੂੰ ਇੰਡੀਆ 'ਚ ਦਿਖਾਇਆ ਜਾ ਸਕੇ, ਲੋਕ ਘਰਾਂ 'ਚ ਦੇਖ ਸਕਣ। ਸੋ ਹਾਲ ਦੀ ਘੜੀ ਤਾਂ ਇਹੀ ਹੈ ਵੀ ਤੁਸੀਂ ਸੋਸ਼ਲ ਮੀਡੀਆ ਤੇ ਅਸੀਂ ਵਿਦਆਊਟ ਐਨੀ ਸਬਸਕ੍ਰਿਪਸ਼ਨ, ਨਾ ਕੋਈ YouTube ਤੇ ਰੁਕਾਵਟ ਹੈ, ਨਾ ਕੋਈ Facebook ਤੇ ਹੈ। ਹਾਲ ਦੀ ਘੜੀ ਹਾਲ YouTube ਲਾਈਵ ਸਾਡਾ ਅੱਜ 3 ਮਹੀਨੇ ਹੋ ਚੱਲੇ ਨੇ, 2.5 ਮਹੀਨੇ ਬਲੌਕ ਕੀਤਾ ਹੋਇਆ, ਲੇਕਿਨ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਰਾਤ ਜਾਣ ਤੋਂ ਪਹਿਲਾਂ ਸਾਡੀ ਟੈਕਨੀਕਲ ਟੀਮ ਨੂੰ ਅਪਲੋਡ ਕਰ ਦਿੰਦੀ ਹੈ। ਸੋ ਇਹੀ ਸਾਡੇ ਕੋਲ ਇੱਕ ਹੈ। ਬਾਕੀ ਇਹ ਠੀਕ ਹੈ, ਤੁਸੀਂ ਤਾਂ ਅੱਡ-ਅੱਡ ਭਾਸ਼ਾਵਾਂ ਦੀ ਗੱਲ ਕੀਤੀ ਹੈ ਕਿ ਪੰਜਾਬ ਦੀ ਗੱਲ ਬਾਹਰ ਪਹੁੰਚੇ। ਮੈਨੂੰ ਲੱਗਦਾ ਵੀ ਅਜੇ ਤਾਂ ਅਸੀਂ ਪੰਜਾਬੀ ਵਾਲਾ ਹੀ ਆਪਣੇ ਲੋਕਾਂ ਤੱਕ ਜਿਵੇਂ ਪੰਜਾਬ ਤੱਕ ਪਹੁੰਚੇ। ਔਰ ਜ਼ਾਹਰ ਹੈ ਜੇ ਸਾਧਨ ਹੋਣਗੇ ਤਾਂ ਫਿਰ ਲੈ ਦੇ ਕੇ ਉਹੀ ਗੱਲ ਜਿਹੜੀ ਪੈਸੇ ਬਾਰੇ, ਜਿਸ ਸ਼ੇਅਰ ਨੂੰ ਅਕਸਰ ਮੈਂ ਕੋਟ ਕਰਦਾ ਹਾਂ, ਹਾਲਾਂਕਿ ਮੈਨੂੰ ਇਹ ਕੋਟ ਕਰਦਿਆਂ ਖੁਸ਼ੀ ਨਹੀਂ ਹੁੰਦੀ ਕਿਉਂਕਿ ਅਸੀਂ ਰੱਬ 'ਚ ਮਾਨ ਰੱਖਣ ਵਾਲੇ ਹਾਂ। ਰੱਬ ਦੀ ਤਾਕਤ ਦੇ ਸਾਹਮਣੇ ਕੋਈ ਤਾਕਤ ਨਹੀਂ ਹੈ। ਪਰ ਜੇ ਇਹ ਮਾਇਆ ਦੇਵੀ ਵੀ ਠੁਮਕ ਬਣਾਈ ਹੈ ਲక్ష్ਮੀ, ਜਿਹਨੂੰ ਜ਼ਰ ਕਹਿੰਦੇ ਨੇ, ਤੇ ਫਿਰ ਐ ਜ਼ਰ ਤੂੰ ਖੁਦਾ तो नहीं वा लेकिन वाह खुदा से कम भी नहीं। चाहे पैसे तू रब तो नहीं है, पर रब दी सौ रब तो घट भी नहीं है। सो असी तो यही कर सकते हैं जिन्ने जिन्ने साडे कोल। और असी ये भी शुक्रिया भी अदा करते हैं, भावें जदों कोई $20 का चैक भी भेजता है, मैनूं बहुत खुशी होंदी है। मैनूं ये हुंदा है कि किरत करन वाला बंदा है, इहदे कोल जिन्ना सी उन्ना उहने भेज दित्ता है। सो असी समझते हैं भी जे तुसी
ਥੋੜਾ ਥੋੜਾ ਅਮਾਉਂਟ ਵੀ 20 50 100 ਵੀ ਦਿੰਦੇ ਹੋ, ਸਾਡੇ ਕੋਲ ਇੰਨਾ ਕੁ ਹੋ ਜਾਂਦਾ ਵੀ ਅਸੀਂ ਆਪਣੇ ਖਰਚੇ ਕੱਢ ਕੇ ਸਾਡੇ ਕੋਲ ਥੋੜਾ ਬਹੁਤ ਅਸੀਂ ਇਹਨੂੰ ਦੂਸਰੇ ਪਾਸੇ ਤੋਰਨ ਦੇ ਲਈ ਅਸੀਂ ਤਾਂ ਲੱਭ ਰਹੇ ਹਾਂ। ਔਰ ਇੰਨੇ ਟੈਲੈਂਟ ਵੀ ਹੈ ਪੰਜਾਬ ਦੇ ਵਿੱਚ ਵੀ, ਸਾਡੇ ਕੋਲ ਕੋਈ ਨਾ ਕੋਈ ਹਰ 2-3 ਦਿਨ ਬਾਅਦ ਕਿਸੇ ਦਾ ਰਸਮੇ ਆਇਆ ਹੁੰਦਾ ਜਿਨ੍ਹਾਂ 'ਚ ਬੀਬੀਆਂ ਜਰਨਲਿਸਟ ਵੀ ਨੇ, ਦੂਜੇ ਵੀ ਨੇ। ਪਰ ਜੇ ਅਸੀਂ ਉਹਨਾਂ ਦੇ ਨਾਲ ਇਕਰਾਰ ਕਰਕੇ ਉਹਨਾਂ ਨੂੰ ਦੀ ਸੇਵਾ ਲੈ ਕੇ ਉਹਨਾਂ ਨੂੰ ਜੇ ਦੇ ਨਾ ਸਕਾਂਗੇ ਉਹਨਾਂ ਨੂੰ ਘੱਟੋ ਘੱਟ ਮਿਨੀਮਮ ਜੋ ਉਹਨਾਂ ਦਾ ਇਹ ਵੀ ਸਾਡੀ ਫਿਰ ਬਦਨਾਮੀ ਹੁੰਦੀ ਹੈ ਜਿਹੜੀ ਕਿਤੇ ਨਾ ਕਿਤੇ ਹੋ ਵੀ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਬਿਲकुल। ਹੁਣ ਸਾਡੇ ਕੋਲ ईमेल हैगी है परवेज अहमद मैमून रानीपुर रियासत सिंध तो लिखते हैं अस्सलाम वालेकुम डियर सर, आई एम फ्रॉम रानीपुर रियासत सिंध पाकिस्तान। आई सॉ योर टीवी चैनल फर्स्ट टाइम, आई एम very happy and saw your news brothers and sisters anytime at land of great sorry उन्होंने लिखा है Linds river, उन्होंने लिखा है इंडस रिवर। हाँ जी, इंडस रिवर। हाँ जी, सप्त सिंधु च ਜਿਹੜਾ ਪਾਰਟ ਹੈ ਔਰ ਪੜ੍ਹ ਲਈ। ਹਾਂਜੀ ਪੜ੍ਹ ਲਿਆ ਇਸੇ ਬਣਨਾ। ਹਾਂਜੀ, ਇਸੇ ਤਰ੍ਹਾਂ ਜੈਫੀ ਨਾਕਸ ਉਹਨਾਂ ਦੀ ਈਮੇਲ, ਉਹਨਾਂ ਦਾ ਸਵਾਲ ਹੈ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਐਂਕਰ ਮੈਮ, thank you, I regularly follow your program and like your point of view which is very helpful to understand the geopolitical situation. I have a question for you. What are your thoughts on Modi ji endorsing Trump, and in case if Trump loses then what will be the implications for India, as Democratic Party may not like Indian PM to endorse a particular presidential candidate? ਦੇਖੋ ਤੁਹਾਡਾ ਸਵਾਲ ਬੜਾ ਰੈਲੇਵੈਂਟ ਹੈ ਜੀ, ਔਰ ਇਹ ਸਵਾਲ ਈਵਨ ਉੱਥੋਂ ਦੀ ਕਾਂਗਰਸ ਪਾਰਟੀ ਨੇ ਵੀ, ਉਹਨਾਂ ਦੇ ਕੁਝ ਜਿਹੜੇ ਐਨਾਲਿਸਟ ਨੇ ਉਹਨਾਂ ਨੇ ਵੀ ਚੁੱਕਿਆ, ਔਰ ਉਹਨੂੰ ਇਹਨਾਂ ਦੇ ਫੋਰਨ ਅਫੇਅਰਸ ਦੇ ਸਪੋਕਸਪਰਸਨ ਨੇ ਕਿਹਾ ਜੀ ਨਹੀਂ ਮੋਦੀ ਨੇ ਕੋਈ ਐਂਡੋਰਸ ਨਹੀਂ ਕੀਤਾ ਟਰੰਪ ਨੂੰ, ਉਹਨੇ ਤਾਂ ਇਹ ਕਿਹਾ ਕਿ ਜੀ ਪਿਛਲੀ ਇਲੈਕਸ਼ਨ ਵੇਲੇ ਜਿਹੜਾ ਨਾਰਾ ਸੀ ਉਹਨੇ ਪਾਸਟ ਦੀ ਗੱਲ ਕੀਤੀ, ਅਬ ਕੀ ਬਾਰ ਟਰੰਪ ਸਰਕਾਰ, उन्हें हालांकि ये भी झूठ है, लेकिन जे ब्रॉड इस सेंस देखिए मैं समझदा है भी ट्रंप ने जो कढ़ना सी उस चों कढ़न दी कोशिश की, मोदी ने रॉडी मॉडी उहदे चों कढ़िया। इत्थे जे यही एक क्राइटेरिया हुंदा कि किने किदे बारे की क्या, ट्रंप हुण फसिया होया क्योंकि अजे ये इशू तो नहीं रहिंदा, बट हो सकदा है इंपीचमेंट हीयरिंग जड़ियां चल रही ने हाउस दे विच ऑलरेडी, क्योंकि पिछली इलैक्शन दे वेले रशियन हैल्प लैके जिहड़ा हिलरी क्लिंटन दे अकाउंट नूं हैक करना, ईमेल अकाउंट नूं, ਉਹ ਤਾਂ ਕਿਤੇ ਦਬਦਬਾ ਗਿਆ, ਪਰ ਉਹ ਵੀ ਮੈਨੂੰ ਲੱਗਦਾ ਨਿਕਲ ਆਏਗਾ। ਹੁਣ ਇਹ ਸਾਹਮਣੇ ਆਇਆ ਵੀ ਯੂਕਰੇਨ ਦੀ ਗਵਰਨਮੈਂਟ ਆਪਣੇ ਡਿਪਲੋਮੈਟ ਰਾਹੀਂ ਵੀ ਔਰ ਡਾਇਰੈਕਟ ਕਾਲ ਕਰਕੇ ਵੀ ਪ੍ਰੈਜ਼ੀਡੈਂਟ ਸਾਹਿਬ ਨੇ ਕਿਹਾ ਕਿ ਜੀ ਜੋ ਬਾਈਡਨ ਔਰ ਇਹਦੇ ਮੁੰਡੇ ਨੂੰ ਜਰਾ ਤੁੰਨੋ, ਨਹੀਂ ਤਾਂ ਮੈਂ ਏਡ ਤੁਹਾਡੀ ਬੰਦ ਕਰ ਦਿਆਂਗਾ। ਜਦੋਂ ਇਹ ਹੋਇਆ ਤਾਂ ਫਿਰ ਉਹਨੂੰ ਜਿਹੜੀ ਏਡਾ ਵੱਡਾ ਲੈਪਸ ਹੈ ਉਹਨੂੰ ਕਵਰ ਕਰਨ ਲਈ ਟਰੰਪ ਸਾਹਿਬ ਨੇ ਕਿਹਾ ਜੀ ਮੈਂ ਚੀਨ ਨੂੰ ਵੀ ਕਹਾਂਗਾ ਕਿ ਉਹਦੇ 'ਚ ਵੀ ਜਿਹੜਾ ਇਹ ਜੋ ਬਾਈਡਨ ਔਰ ਦੂਜੇ ਦੇ ਉੱਤੇ ਇਨਕੁਆਇਰੀ ਹੋਏ, ਇਹ ਜਿਹੜਾ ਸੌਫਟ ਕਾਰਨਰ ਹੈ ਚੀਨ ਲਈ ਟ੍ਰੇਡ ਡੀਲਸ ਉਹਦੇ ਪੀਰੀਅਡ 'ਚ ਹੋਈਆਂ। ਸੋ ਜ਼ਾਹਿਰ ਹੈ ਕਿ ਇੱਥੇ ਇਸ ਕਿਸਮ ਦਾ ਹੈ ਮਾਹੌਲ। ਸੋ ਉਹਦੇ 'ਚ ਹੋ ਸਕਦਾ ਕੱਲ ਨੂੰ ਇਹ ਵੀ ਆਏ ਕਿ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੇ ਉਹਨਾਂ ਦੇ ਇਲੈਕਸ਼ਨ ਫੋਰਨ, ਕਿਉਂਕਿ ਇੱਥੇ ਜੇ ਤੁਸੀਂ ਲੌਬੀ ਵੀ ਕਰਨੀ ਹੈ ਕਿਸੇ ਇਸ਼ੂ ਦੇ ਉੱਤੇ ਤਾਂ ਤੁਹਾਨੂੰ ਐਜ਼ ਏ ਫੋਰਨ ਏਜੰਟ ਇੱਥੇ ਰਜਿਸਟਰ ਹੋਣਾ ਪੈਂਦਾ ਲੌਬਿਸਟ ਦੇ ਤੌਰ ਦੇ ਉੱਤੇ ਵੀ। ਤਾਂ ਹੋ ਸਕਦਾ ਹੈ ਕਿਤੇ ਹਿੱਸਾ ਬਣੇ, ਪਰ ਬਾਈ ਐਂਡ ਲਾਰਜ ਕਿਉਂਕਿ ਉਸੇ ਹੀ ਮੋਡੀ ਰੋਡੀ ਰੈਲੀ ਦੇ ਜਿਹੜਾ ਰੌਡੀ ਮੋਦੀ ਰੈਲੀ ਦੇ ਵਿੱਚ ਜਿਹੜਾ ਇਹਨਾਂ ਦਾ ਸੈਨੇਟ ਦੇ ਦਾ ਚੀਫ ਹੈ ਡੈਮੋਕ੍ਰੈਟਿਕ ਪਾਰਟੀ ਦਾ, ਉਹ ਵੀ ਉੱਥੇ ਮੌਜੂਦ ਸੀ। ਈਵਨ ਜਿਹੜੀ ਪਾਕਿਸਤਾਨ ਕਾਕਸ ਦੀ ਚੇਅਰਪਰਸਨ ਹੈ ਸ਼ੀਲਾ ਜੈਕਸਨ, ਉਹ ਵੀ ਮੌਜੂਦ, ਕਿੰਨੇ ਕਾਂਗਰਸਮੈਨ ਵੀ ਮੌਜੂਦ ਸੀ। ਔਰ ਜੇ ਇਹੀ ਕ੍ਰਾਈਟੇਰੀਆ ਹੁੰਦਾ ਤਾਂ ਅੱਜ ਪਾਕਿਸਤਾਨ ਨੂੰ ਖੂੰਜੇ ਲਾਉਣ ਦੀ ਨੀਤੀ ਅਮਰੀਕਾ ਦੀ ਨਾ ਹੁੰਦੀ। ਜਿਸ ਇੰਡੀਆ ਦੇ ਨਾਲ ਅਮਰੀਕਾ ਦੇ ਵਿੱਚ ਇਹ ਰੌਡੀ ਮੋਡੀ 'ਚ ਟਰੰਪ ਆਇਆ ਹੋਇਆ ਹੈ, ਜਾਂ ਉਸ ਤੋਂ ਪਹਿਲਾਂ ਈਵਨ ਪ੍ਰੈਜ਼ੀਡੈਂਟ ਓਬਾਮਾ ਵੀ ਜਿਹੜਾ ਉਹ ਇੰਡੀਆ ਕਰਦਾ ਰਿਹਾ। ਜੇ ਤੁਸੀਂ ਕੋਲਡ ਵਾਰ ਈਰਾ ਦੇ ਵਿੱਚ ਦੇਖੋ ਕਿ ਇੰਡੀਆ ਨੇ ਅਮਰੀਕਾ ਦੇ ਖਿਲਾਫ ਜ਼ਿਆਦਾ ਵਾਰ ਵੋਟ ਕੀਤਾ ਯੂਐਨ ਦੇ ਵਿੱਚ ਦੈਨ USSR ਜਿਹੜਾ ਸੋਵੀਅਤ ਯੂਨੀਅਨ ਸੀ। ਸੋ ਇਨ ਦਾ ਐਂਡ ਆਫ ਦਾ ਡੇ ਜਦੋਂ ਉਹਦਾ ਕਲੈਪਸ ਹੋਇਆ 89 'ਚ ਨਵੇਂ ਆ ਗਏ ਔਰ ਇੰਟਰਸਟ ਬਦਲੇ, ਮਾਰਕੀਟ ਨਵੀਂ ਆ ਗਈ। ਅਮਰੀਕਾ ਨੇ ਭੇਜਿਆ ਮਨਮੋਹਨ ਸਿੰਘ ਨੂੰ, ਉਹਨਾਂ ਦਾ ਰਿਜ਼ਰਵ ਉਹਦਾ ਵਰਲਡ ਬੈਂਕ ਦਾ ਬੰਦਾ ਸੀ, ਕਿ ਭਾਈ ਦਿਓ ਐਕਸੈਸ ਸਾਡੀਆਂ ਕੰਪਨੀਆਂ ਨੂੰ। ਆ ਗਿਆ ਕਾਰਪੋਰੇਟ ਅਮਰੀਕਾ ਵਿੱਚ 1992-93 ਤੱਕ ਕਾਰਪੋਰੇਟ ਅਮਰੀਕਾ ਵਿੱਚ ਵੜ ਗਿਆ।
ਤੇ ਨਤੀਜੇ ਦੇ ਤੌਰ ਤੇ ਅੱਜ ਗੱਲ ਕਿੱਥੇ ਪਹੁੰਚ ਗਈ ਜੀ ਕਿ ਭਾਈ ਉਹ ਹੁਣ ਚਾਈਨਾ ਦੇ ਖਿਲਾਫ ਉਹ ਇਹਨਾਂ ਦਾ ਜਿਹੜਾ ਮੋਢਾ ਬਣ ਗਿਆ ਕਿ ਵੀ ਬੰਦੂਕ ਸਾਡੇ ਤੇ ਰੱਖ ਕੇ ਫਾਇਰ ਕਰੋ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਵੀ ਜੇ ਇਸ ਹੀਰਿੰਗ ਦੇ ਵਿੱਚ ਆ ਗਈ ਗੱਲ ਤਾਂ ਇੰਨਾ ਕੀ ਹੋਏਗਾ, ਜੀ ਲੈ ਦੇ ਕੇ ਇੱਥੋਂ ਦੇ ਵੀ ਸਿਆਸਤਦਾਨ ਉਹੀ ਲੋਕ ਨੇ ਔਰ ਭੁੱਲ ਜਾਂਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਵਾਲ ਈਵਨ ਵਿਦ ਇਨ ਇੰਡੀਆ ਵੀ ਖੜਾ ਕੀਤਾ ਗਿਆ ਕਿ ਇਹ ਜਿਹੜਾ ਉਹਨਾਂ ਦੇ ਇਲੈਕਸ਼ਨ ਲਾਅ ਦੀ ਵੀ ਤੋਹੀਨ ਹੈ ਔਰ ਇੱਕ ਧਿਰ ਨਾਲ ਖਲੋਣਾ ਭਾਰਤ ਦੇ ਹਿੱਤਾਂ ਦੇ ਵਿੱਚ ਨਹੀਂ। ਜੀ ਡਾਕਟਰ ਸਾਹਿਬ, ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਆਪਣੀਆਂ ਬਹੁਤ ਹੀ ਵਧੀਆ ਥੌਟਫੁਲ ਜਿਹੜੀਆਂ ਅਸੀਂ ਈਮੇਲਸ ਸਾਨੂੰ ਭੇਜੀਆਂ ਨੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਲਿਖਦੇ ਰਹੋ। ਸੋ ਹੁਣ ਆਪਾਂ ਜੋ ਅੱਜ ਦਾ ਵਿਚਾਰ ਹੈ ਉਹ ਡਿਸਕਸ ਕਰਨ ਜਾ ਰਹੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਰੂਹਾਨੀਅਤ ਦੀ ਦੁਨੀਆ, ਬਹੁਤ ਵਾਰ ਜਦੋਂ ਤੁਸੀਂ ਦੁਨੀਆ ਦੇ ਵਿੱਚ ਉਲਝ ਜਾਂਦੇ ਹੋ, ਜਿਵੇਂ ਅਸੀਂ ਮਸਲੇ ਜਦੋਂ ਡਿਸਕਸ ਕਰ ਰਹੇ ਹੁੰਦੇ ਆ ਤੇ ਬੰਦੇ ਦੀ ਪੁੱਠੀ ਅਕਲ ਕੀ ਕਰਦੀ ਕਰਾਂਦੀ ਹੈ, ਪਰ ਫਿਰ ਜੇ ਉਸ ਸਾਰੇ ਪੁੱਠੀ ਅਕਲ ਦੇ ਉਸ ਸਾਰੇ ਹਨੇਰੇ ਚੋਂ ਨਿਕਲਣੇ ਤੇ ਫਿਰ ਰੱਬ ਦੇ ਨਾਂ ਦੀ ਰੂਹਾਨੀਅਤ ਦੀ ਰੋਸ਼ਨੀ ਔਰ ਇੱਕ ਸਪਿਰਿਚੁਅਲ ਕੁਸ਼ਨ, ਇੱਕ ਰੂਹਾਨੀ ਗੱਦਾ, ਰੂਹਾਨੀ ਪੰਘੂੜਾ ਜਿਸ ਦੇ ਥੱਲੇ, ਜਿਸ ਦੇ ਵਿੱਚ ਬੈਠ ਕੇ ਤੁਸੀਂ ਜਦੋਂ ਉਹ ਝੂਲਾ ਝੂਲਦੇ ਹੋ ਤੇ ਫਿਰ ਘੱਟੋ ਘੱਟ ਜਿਹੜੀ ਤੁਹਾਡੇ ਮਨ ਦੇ ਉੱਤੇ ਡਸਟ ਪਈ ਹੁੰਦੀ ਹੈ, ਘੱਟਾ ਪਿਆ ਹੁੰਦਾ ਦੁਨੀਆਦਾਰੀ ਦਾ, ਉਹਦੀ ਡਸਟਿੰਗ ਹੋ ਜਾਂਦੀ ਹੈ ਔਰ ਥੋੜੀ ਬਹੁਤ ਤਾਜ਼ਗੀ ਹੁੰਦੀ ਹੈ। ਸੋ ਅੱਜ ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਰਾਗ ਸੂਹੀ ਦੇ ਵਿੱਚ ਸ਼ਬਦ ਜਿਹੜਾ ਘਰ ਤੀਜਾ 'ਚ ਹੈ ਔਰ ਇਹ ਦੱਸਦਾ ਹੈ ਕਿ ਜਦੋਂ ਅਸੀਂ ਫੇਥ ਦੇ ਨਾਲ ਰੱਬ ਦੇ ਉੱਤੇ ਆਪਣਾ ਆਪਾ ਉਸ ਯਕੀਨ ਦੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਫਿਰ ਸਾਡੇ ਦੁੱਖ ਸੁੱਖ ਸਭ ਦਾ ਰਾਖਾ ਰੱਬ ਆਪ ਬਣ ਜਾਂਦਾ ਹੈ। ਫਿਰ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਔਰ ਜਿਵੇਂ ਅਕਸਰ ਮੈਂ ਇਹ ਕੋਟ ਵੀ ਕਰਦਾ ਕਿ ਪਾਕਿਸਤਾਨ ਦੇ ਬੜੇ ਹੀ ਆਲਾ ਜਿਹੜੇ ਨੇ ਸੋਚਵਾਨ ਰੂਹਾਨੀ ਸ਼ਖਸੀਅਤ ਔਰ ਉਹਨਾਂ ਦੀ ਡਰਾਮਾ ਦੁਨੀਆ 'ਚ ਇਹ ਜੋੜੀ ਅਸ਼ਫਾਕ ਅਹਿਮਦ ਔਰ ਬਾਨੋ ਆਪਾ ਕੁਦਸੀ ਹੈ। ਔਰ ਅਸ਼ਫਾਕ ਸਾਹਿਬ ਨੇ ਕਹਿਣਾ ਕਿ ਵੀ ਬਹੁਤ ਵਾਰ ਕਿਸੇ ਨੂੰ ਪੁੱਛੋ ਕਿ ਜੀ ਤੁਸੀਂ ਕੀ ਕਰਦੇ ਹੋ, ਕਹਿੰਦੇ ਜੀ ਬਸ ਅਸੀਂ ਤਾਂ ਢਿੱਡ ਦਾ ਮਾਮਲਾ ਹੈ ਔਰ ਸਵੇਰ ਤੋਂ ਸ਼ਾਮ ਤੱਕ, ਕਹਿੰਦੇ ਵੀ ਨਹੀਂ ਇਹ ਨਹੀਂ ਹੈ ਜੀ, ਇਹ ਤਾਂ ਜ਼ਿੰਮਾ ਰੱਬ ਨੇ ਲਿਆ ਹੋਇਆ, ਬਿਲਕੁਲ ਵੀ ਰਿਜ਼ਕ ਦੇਣ ਵਾਲਾ ਰੱਬ ਹੈ, ਇਹਦਾ ਤੁਸੀਂ ਫਿਕਰ ਛੱਡੋ, ਇਹਦੇ ਤੋਂ ਬਿਨਾਂ ਦੱਸੋ ਤੁਸੀਂ ਕੀ ਕਰਨਾ ਹੈ ਜਾਂ ਤੁਸੀਂ ਕੀ ਕਰਦੇ ਹੋ। ਔਰ ਇਸ ਸ਼ਬਦ ਦਾ ਵੀ ਤਤਸਾਰ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਜਦੋਂ ਅਸੀਂ ਆਪਣਾ ਆਪਾ ਰੱਬ ਦੇ ਹਵਾਲੇ ਕਰ ਦਿੰਦੇ ਹਾਂ, ਭਗਤ ਜਨਾ ਕੀ ਹਰ ਜਿਉ ਰਾਖੈ ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ, ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ, ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋਹੇ ਦਰ ਸਾਚੈ, ਜਿਨੀ ਸੱਚੋ ਸੱਚ ਕਮਾਇਆ। ਸੋ ਜ਼ਾਹਰ ਹੈ ਕਿ ਉਹ ਵਾਹਿਗੁਰੂ ਆਪ ਆਪਣੇ ਪਿਆਰਿਆਂ ਦੀ ਇੱਜ਼ਤ ਪੱਤ ਦਾ ਰਾਖਾ ਹੁੰਦਾ ਹੈ। ਭਗਤ ਜਨਾ ਕੀ ਹਰ ਜਿਉ ਰਾਖੈ ਜੁਗ ਜੁਗ ਰੱਖਦਾ ਆਇਆ ਰਾਮ, ਕਿ ਇਹ ਰੱਬ ਦਾ ਬਿਰਦ ਹੈ, ਇਹ ਅੱਜ ਦਾ ਨਹੀਂ ਹੈ। ਜਦੋਂ ਤੋਂ ਇਹ ਮੁੱਢ ਕਦੀਮ ਤੋਂ ਇਹ ਦੁਨੀਆ ਬਣੀ ਹੈ, ਜਿਸ ਨੇ ਆਪਣਾ ਆਪਾ ਰੱਬ ਦੇ ਹਵਾਲੇ ਕਰ ਦਿੱਤਾ ਹੈ, ਰੱਬ ਉਸ ਦੀ ਇੱਜ਼ਤ ਦਾ ਜਾਮਨ ਵੀ ਹੈ, ਉਸ ਦੇ ਆਰ ਦਾ ਜਾਮਨ ਵੀ ਹੈ, ਉਸ ਦੀ ਪ੍ਰਤਪਾਲਨਾ ਕਰਦਾ ਹੈ, ਉਸ ਨੂੰ ਉਵੇਂ ਹੀ ਖਿਡਾਉਂਦਾ ਹੈ ਜਿਵੇਂ ਮਾਪਿਓ ਦੀ ਗੋਦ ਦੇ ਵਿੱਚ ਬੱਚਾ ਮਹਿਫੂਜ਼ ਹੁੰਦਾ ਹੈ। ਇਵੇਂ ਹੀ ਜੇ ਅਸੀਂ ਰੱਬ ਦੀ ਗੋਦ ਵਿੱਚ ਆਪਣਾ ਆਪ ਰੱਖ ਦਈਏ ਤੇ ਫਿਰ ਰੱਬ ਹੀ ਸਾਨੂੰ ਉਹ ਸਾਰੇ ਚੋਂ ਮੁਸ਼ਕਲ ਚੋਂ ਤੰਗਦਸਤੀ ਚੋਂ ਕੱਢਦਾ। ਔਰ ਜਿਹੜਾ ਉਸ ਰੱਬ ਦਾ ਪਿਆਰਾ ਬਣ ਜਾਂਦਾ, ਆਪਣਾ ਆਪਾ ਰੱਬ ਨੂੰ ਦਿੰਦਾ, ਉਹੀ ਗੁਰਮੁਖ ਬਣਦਾ। ਔਰ ਉਸ ਦੇ ਅੰਦਰ ਫਿਰ ਗੁਰਮੁਖ ਦੇ ਅੰਦਰ ਜਦੋਂ ਰੱਬ ਦੀ ਹੋਂਦ ਦੀ ਯਾਦ, ਰੱਬ ਦਾ ਸ਼ਬਦ, ਉਹ ਰੱਬ ਜਿਹੜਾ ਰਮਿਆ ਹੋਇਆ ਹੈ ਤੇ ਉਹ ਫਿਰ ਉਸ ਰੱਬ ਦੀ ਯਾਦ ਦੇ ਨਾਲ ਹਉਮੈ ਸ਼ਬਦ ਜਲਾਇਆ, ਉਹਦੇ ਅੰਦਰ ਜਿਹੜੇ ਰੱਬ ਦੇ ਨਾਂ ਦਾ ਖੰਡਾ ਖੜਕਦਾ ਹੈ ਤੇ ਉਸ ਵਿਚਲੀ ਹਉਮੈ, ਈਗੋ, ਮੈਂ, ਹਮ, ਅਸੀਂ ਹੁੰਦੇ, ਅਸੀਂ ਫਲਾਣੇ, ਅਸੀਂ ਢਿਮਕੇ, ਅਸੀਂ ਫਲਾਣਿਆਂ ਦੇ ਪੁੱਤ, ਉਹ ਸਭ ਮੁੱਕ ਜਾਂਦਾ ਹੈ। ਹਉਮੈ ਸ਼ਬਦ ਜਲਾਇਆ ਰਾਮ,
ਹਉਮੈ ਸ਼ਬਦ ਜਲਾਇਆ ਮੇਰੇ ਹਰ ਭਾਏ। ਜੀ ਰੱਬ ਨੂੰ ਇਹੀ ਚੰਗਾ ਲੱਗਦਾ ਹੈ ਕਿ ਅੰਦਰ ਹਉਮੈ ਨਹੀਂ ਰੱਖਣੀ। ਬਿਲਕੁਲ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ, ਕਿ ਭਾਈ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਨਾ। ਜਿਸ ਦੀ ਸਾਚੀ ਬਾਣੀ, ਰੱਬ ਦੀ ਦਾ ਫਰਮਾਨ ਸੱਚਾ ਹੈ, ਰੱਬ ਨੂੰ ਹਰ ਜੀਓ ਹੰਕਾਰ ਨਾ ਭਾਵੇ। ਜੀ। ਰੱਬ ਨੂੰ ਕਦੇ ਹੰਕਾਰ ਨਹੀਂ ਚੰਗਾ ਲੱਗਦਾ, ਕਿਉਂਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ। ਹੰਕਾਰੀ ਔਰ ਨਿੰਦਕ ਉਸ ਦਾ ਨੱਕ ਜ਼ਮੀਨ ਦੇ ਉੱਤੇ ਰਗੜਿਆ ਜਾਂਦਾ ਹੈ। ਜੀ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਨੂੰ ਰੱਬ ਆਪਣੇ ਗਲ ਨਾਲ ਲਾਉਂਦਾ ਹੈ। ਬਿਲਕੁਲ ਸੱਚੀ ਭਗਤ ਕਰੇ ਦਿਨ ਰਾਤੀ, ਗੁਰਮੁਖ ਆਖ ਵਖਾਣੀ। ਜਿਹੜਾ ਗੁਰਮੁਖ ਹੈ, ਗੁਰੂ ਵੱਲ ਜਿਹਨੇ ਮੂੰਹ ਕੀਤਾ ਹੋਇਆ ਹੈ, ਉਹ ਦਿਨ ਰਾਤ ਉਸ ਵਾਹਿਗੁਰੂ ਦੀ ਸੱਚੀ ਬੰਦਗੀ ਦੇ ਨਾਲ ਜੁੜਿਆ ਹੁੰਦਾ ਹੈ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਕਿਉਂਕਿ ਭਗਤ ਟਰਾਂਸਪੇਰੈਂਟਲੀ ਓਨੈਸਟ ਹੁੰਦੇ ਨੇ ਰੱਬ ਦੇ ਪਿਆਰੇ। ਉਹਨਾਂ ਦੀ ਜੀਵਨ ਜਾਂਚ ਜਿਹੜੀ ਹੈ ਬਿਲਕੁਲ ਸਾਫ਼ ਹੁੰਦੀ, ਨਿਰਮਲ। ਉਹਦੇ 'ਚ ਤੁਹਾਨੂੰ ਡਰਟ ਨਜ਼ਰ ਨਹੀਂ ਆਉਂਦਾ, ਉਸ ਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ, ਉਹ ਬਿਲਕੁਲ ਸੁੱਚੇ ਹੁੰਦੇ ਨੇ। ਨਾਮ ਸੱਚਾ ਮਨ ਪਾਇਆ, ਇਸ ਲਈ ਕਿਉਂਕਿ ਉਹਨਾਂ ਦੇ ਅੰਦਰ ਸੱਚਾ ਨਾਂ ਹੁੰਦਾ ਹੈ ਰੱਬ ਦਾ, ਉਹੀ ਉਹਨਾਂ ਨੂੰ ਚੰਗਾ ਲੱਗਦਾ ਹੈ। ਔਰ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਹੈ, ਉਹਨੂੰ ਕੂੜ ਦੂਜਾ ਤੀਜਾ ਇਹ ਚੰਗਾ ਹੀ ਨਹੀਂ ਲੱਗਦਾ, ਉਸ ਤੋਂ ਦੂਰ ਹੀ ਰਹਿੰਦਾ ਹੈ। ਨਾਨਕ ਭਗਤ ਸੋਹੇ ਦਰ ਸਾਚੇ। ਔਰ ਉਹ ਜਿਹੜੇ ਰੱਬ ਦੇ ਭਗਤ ਨੇ, ਰੱਬ ਦੇ ਮੁਰੀਦ ਨੇ, ਰੱਬ ਦੇ ਰਸਤੇ ਤੇ ਤੁਰਨ ਵਾਲੇ ਨੇ, ਇਸ਼ਕ ਹਕੀਕੀ ਦੇ ਪਾਂਧੀ ਨੇ, ਉਹੀ ਉਸ ਰੱਬ ਦੇ ਦਰ ਦੇ ਉੱਤੇ, ਜਿਹੜੇ ਦਰਵਾਜ਼ੇ ਦੇ ਉੱਤੇ ਉਹੀ ਸੌਂਦੇ ਨੇ, ਉਹੀ ਸੋਹਣੇ ਲੱਗਦੇ ਨੇ, ਉਹੀ ਉੱਥੇ ਵਡਿਆਏ ਜਾਂਦੇ ਨੇ ਜਿਨੀ ਸੱਚੋ ਸੱਚ ਕਮਾਇਆ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਸੱਚ ਸੀ, ਸੱਚ ਹੈ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਸੱਚ ਕਮਾਇਆ, ਉਹੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੁੰਦੇ ਨੇ। ਔਰ ਫਿਰ ਜਦੋਂ ਉਹ ਕਬੂਲ ਹੁੰਦੇ ਨੇ ਤੇ ਫਿਰ ਉਹਨਾਂ ਪ੍ਰਥਾਏ ਫਰਮਾਇਆ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ, ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ, ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, ਤੇ ਨਾ ਧਨ ਜਣੇ ਦੀ ਮਾਓ ਆਏ ਸਫਲ। ਫਿਰ ਉਹਨਾਂ ਦੀਆਂ ਮਾਵਾਂ ਦੀ ਵੀ ਸਿਫਤ ਹੁੰਦੀ ਹੈ ਕਿ ਤਾਨੋਂ ਮਾਵਾਂ ਨੇ ਜਿਨ੍ਹਾਂ ਨੇ ਇਹੋ ਜਿਹੇ ਪੁੱਤ, ਇਹੋ ਜਿਹੀਆਂ ਪੁੱਤਰੀਆਂ ਜੰਮੀਆਂ, ਜਿਨ੍ਹਾਂ ਨੇ ਦਿਲੋਂ ਮੁਹੱਬਤ ਕਮਾਈ ਔਰ ਉਸ ਰੱਬ ਦੀ ਦਰਗਾਹ ਦੇ ਵਿੱਚ ਆਪਣਾ ਆਪਾ ਜਿਹੜਾ ਉਹ ਕਬੂਲ ਕਰਵਾਇਆ। ਔਰ ਇਸ ਨੂੰ ਹੀ ਫਿਰ ਬਾਬਾ ਫਰੀਦ ਕਲੋਜ਼ਿੰਗ ਚ ਕਹਿੰਦੇ ਨੇ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਏ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੁਣਾ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।